ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪਾਨੂ ਜੀ। ਦੱਸਣਗੇ ਭਾਰਤ ਵਿੱਚ, ਪੰਜਾਬ ਦੇ ਵਿੱਚ ਜਾਂ ਸਰਹੱਦਾਂ ਤੇ ਕੀ ਕੁਝ ਹੋ ਰਿਹਾ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ 4082722500 ਇਹਨਾਂ ਦਾ ਫੋਨ ਨੰਬਰ ਹੈ। ਹਰ ਇੱਕ ਤਰ੍ਹਾਂ ਇੰਸ਼ੋਰੈਂਸ ਕਰਵਾ ਸਕਦੇ ਹੋ। ਜੈਂਡਰ ਹੋਮ ਲੋਨ ਰੀਅਲ ਸਟੇਟ ਵਾਲੇ ਮੋਹਨ ਚੀਮਾ ਜੀ, ਇਹਨਾਂ ਦਾ ਫੋਨ ਨੰਬਰ 5599052575। ਟਰਕੀਆਣਾ ਲਾ ਫਰਮ, ਇਹਨਾਂ ਦਾ ਫੋਨ ਨੰਬਰ 4159090503। ਸਟਾਰਲਾਈਟ ਟਰੱਕ ਟਾਇਰ ਵਾਲੇ, ਜਿਨ੍ਹਾਂ ਦਾ ਫੋਨ ਨੰਬਰ 2092509535। ਗੁਰਦੀਪ ਸਿੰਘ ਵਰਦੀ, ਕਲੋਬਸ ਤਨਾਮ ਸਿੰਘ ਸ਼ੇਰਗਿੱਲ, ਸਲਮਾ ਮਨਜੀਤ ਸਿੰਘ ਦੀਵਾਨਾ, ਫਰਜ਼ਨੋ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪਾਨੂ। ਸਤਿ ਸ਼੍ਰੀ ਅਕਾਲ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਦੀ, ਬਹੁਤ ਮਿਹਰਬਾਨੀ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ, ਇੱਕ ਦੇਸ਼ ਇੱਕ ਭਾਸ਼ਾ ਦਾ ਪਹਿਲਾਂ ਤਾਂ ਰੌਲਾ ਕੌਲਾ ਪੈ ਰਿਹਾ ਸੀਗਾ, ਹੁਣ ਇੱਕ ਦੇਸ਼ ਆ ਤਾਂ ਇੱਕੋ ਹੀ ਵੈਕਸੀਨ ਆ, ਤੇ ਰੇਟ 3 ਕਿਵੇਂ ਹੋ ਗਏ? ਇਹ 3 ਦਾ ਅੰਕੜਾ ਜਿਹੜਾ ਜੀ ਉਹ ਖਤਰਨਾਕ ਹੈ, ਕਿਉਂਕਿ 3,14,000 ਮਰੀਜ਼ ਜਿਹੜੇ ਪਿਛਲੇ 24 ਘੰਟਿਆਂ ਦੇ ਵਿੱਚ ਜਿਹੜੇ ਉਹ ਆਏ ਆ। ਹੁਣ ਤੱਕ ਜਿਹੜੇ ਸਭ ਤੋਂ ਜ਼ਿਆਦਾ 3,07,000 2 ਜਨਵਰੀ ਨੂੰ ਅਮਰੀਕਾ ਦੇ ਵਿੱਚ ਆਏ ਸੀ, ਜਦੋਂ ਕਿ ਇਹ ਪੀਕ ਦੇ ਉੱਤੇ ਸੀਗਾ ਕਰੋਨਾ ਵਾਇਰਸ। ਇੱਥੇ ਰਿਕਾਰਡ ਜਿਹੜਾ ਉਹ ਟੁੱਟ ਗਿਆ ਜੀ। ਦੁਨੀਆ ਦੇ ਵਿੱਚ ਰੋਜ਼ ਮਿਲਣ ਵਾਲੇ 40% ਕੇਸ ਕਰੋਨਾ ਵਾਇਰਸ ਦੇ ਹੁਣ ਭਾਰਤ ਦੇ ਵਿੱਚ ਨੇ। 15 ਦਿਨਾਂ ਦੇ ਵਿੱਚ 1 ਤੋਂ ਲੈ ਕੇ 3 ਲੱਖ ਕੇਸ ਹੋਏ, ਔਰ USA ਦੇ ਵਿੱਚ ਜਦੋਂ ਇਹ 1 ਲੱਖ ਤੋਂ ਲੈ ਕੇ 3 ਲੱਖ ਤੱਕ ਕੇਸ ਪਹੁੰਚੇ ਸੀਗੇ, ਤੇ ਉਹਦੇ ਲਈ 61 ਦਿਨ ਲੱਗ ਗਏ ਸੀ, 2 ਮਹੀਨੇ। ਇੱਥੇ ਲੱਗਿਆ ਜੀ ਅੱਧਾ ਮਹੀਨਾ। 15 ਦਿਨਾਂ ਦੇ ਵਿੱਚ ਇੰਨੇ ਕੇਸ ਜਿਹੜੇ ਉਹ ਹੋ ਗਏ। ਵੈਸੇ ਅੱਜ 3 ਰੈਲੀਆਂ ਪੱਛਮੀ ਬੰਗਾਲ ਦੇ ਵਿੱਚ ਭਾਰਤ ਦੇ ਗ੍ਰਹਿ ਮੰਤਰੀ ਦੀਆਂ ਹੈ ਨੇ ਜੀ, ਜਿਹੜੀ ਉਹਨਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ। ਜਿਹੜੀ ਗੱਲ ਤੁਸੀਂ ਪੁੱਛੀ ਆ, 1 ਨੇਸ਼ਨ 1 ਲੈਂਗੁਏਜ, 1 ਨੇਸ਼ਨ 1 ਮੰਡੀ, 1 ਨੇਸ਼ਨ 1 ਰਾਸ਼ਨ ਕਾਰਡ, ਜਿਹੜਾ ਜੀ ਇਹ ਤੋਂ ਬਾਅਦ ਹੁਣ ਇੱਕ ਨਵੀਂ ਚੀਜ਼ ਜਿਹੜੀ ਜੀ ਉਹ ਇਹ ਆਈ ਆ ਕਿ 1 ਨੇਸ਼ਨ 1 ਵੈਕਸੀਨ ਤੇ 3 ਜਿਹੜਾ ਜੀ ਉਹ ਰੇਟ ਤੁਸੀਂ ਕਹਿ ਲਓ। ਔਰ ਇਹਦੇ ਵਿੱਚ ਜਿਹੜੀ ਕੋਵਿਸ਼ੀਲਡ ਬਣਾਉਣ ਵਾਲੀ ਕੰਪਨੀ ਸੀਰਮ ਹੈ, ਉਹਨੇ ਕੀਮਤਾਂ ਇਹਦੀਆਂ ਦੁੱਗਣੀਆਂ ਤੋਂ ਜ਼ਿਆਦਾ ਜਿਹੜੀਆਂ ਉਹ ਕਰਤੀਆਂ ਨੇ। ਲੁੱਟ ਘਸੁੱਟ ਦੀਆਂ ਖਬਰਾਂ ਬਥੇਰੀਆਂ ਪਹਿਲਾਂ ਤੁਹਾਨੂੰ ਜਿਹੜਾ ਸਾਂਝੀਆਂ ਕਰੀ ਜਾਂਦੇ ਆ, ਪਰ ਇਹ ਜਿਹੜੀ ਆ ਜੀ ਉਹ ਵੱਖਰੀ ਆ। ਕੰਪਨੀ ਨੇ ਐਲਾਨ ਕਰਤਾ ਕਿ ਕੇਂਦਰ ਦੀ ਸਰਕਾਰ ਨੂੰ ਵੈਕਸੀਨ 150 ਰੁਪਏ 'ਚ ਮਿਲੂਗੀ। ਜੇ ਰਾਜ ਸਰਕਾਰਾਂ ਨੇ ਕੋਵਿਸ਼ੀਲਡ ਦੀ 1 ਡੋਜ਼ ਲੈਣੀ ਆ, ਉਹਨੂੰ ਹੁਣ 400 ਰੁਪਇਆ ਦੇਣਾ ਪਊਗਾ ਰਾਜ ਨੂੰ। ਜਿਹੜੇ ਪ੍ਰਾਈਵੇਟ ਹਸਪੀਟਲ ਨੇ ਉਹ 600 ਰੁਪਇਆ ਜਿਹੜਾ ਪਰ ਡੋਜ਼ ਦਾ ਦੇਣਗੇ। ਅੱਗੇ 700 ਰੁਪਇਆ ਜਿਹੜਾ ਉਹ ਪ੍ਰਾਈਵੇਟ ਹਸਪੀਟਲ ਲੈਣਗੇ। 700 ਕਹਿੰਦੇ ਆ, ਉਹ 1 ਸਿਫਰ ਹੋਰ ਨਾਲ ਲਾ ਲੈਣ ਤੇ ਕਿਸੇ ਨੇ ਰੋਕਣਾ ਟੋਕਣਾ ਨਹੀਂ, ਕਿਉਂਕਿ ਪ੍ਰਾਈਵੇਟ ਹਸਪੀਟਲ ਜਿਹੜੇ ਨੇ ਉਹ ਬਹੁਤੇ ਜਿਹੜੇ ਉਹ ਰਾਜਨੀਤਿਕ ਭਾਈਵਾਲੀ ਵਾਲੇ ਹਸਪੀਟਲ ਨੇ। ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹਨਾਂ ਦੇ ਵਿੱਚ ਭਾਈਵਾਲੀ ਜਿਹੜੀ ਉਹ ਹੈਗੀ ਆ। ਜਦੋਂ ਫਸ ਗਏ ਲੋਕ, ਇੰਨੇ ਡਰ ਗਏ ਇੱਕ ਵਾਰੀ ਫੇਰ, ਤੇ ਫਿਰ ਭਾਵੇਂ ਤੁਸੀਂ 700 ਕੀ ਤੇ 7,000 ਕੀ, ਉਹਨਾਂ ਤੋਂ ਜਿੰਨੇ ਮਰਜ਼ੀ ਪੈਸੇ ਜਿਹੜੇ ਉਹ ਡਰਾ ਕੇ ਲੈ ਲਓ। ਹੁਣ 1 ਮਈ ਤੋਂ ਇਹ ਕਿਹਾ ਗਿਆ ਕਿ 18 ਸਾਲ ਤੋਂ ਉੱਪਰ ਉਮਰ ਦੇ ਹਰ ਵਿਅਕਤੀ ਨੂੰ ਜਿਹੜੀ ਆ ਇਹ ਵੈਕਸੀਨ ਲੱਗੂਗੀ, ਤੇ ਇਹਦੇ ਵਿੱਚ ਸੀਰਮ 50% ਵੈਕਸੀਨ ਸਿੱਧੇ ਕੇਂਦਰ ਸਰਕਾਰ ਨੂੰ, ਜਦੋਂ ਕਿ 50% ਰਾਜਾਂ ਤੇ ਪ੍ਰਾਈਵੇਟ ਹਸਪੀਟਲਾਂ ਨੂੰ ਵੇਚ ਸਕੂਗੀ। ਔਰ ਇਹਦੇ ਨਾਲ ਜਿਹੜਾ ਜੀ ਰੌਲਾ ਪੈਣਾ ਇਹ ਸ਼ੁਰੂ ਹੋ ਗਿਆ ਕਿ ਸੀਰਮ ਇੰਸਟੀਚਿਊਟ ਜਿਹੜਾ ਜਦੋਂ ਕੇਂਦਰ ਸਰਕਾਰ ਨੂੰ 150 ਰੁਪਏ ਦੇ ਵਿੱਚ ਵੈਕਸੀਨ ਦੇ ਸਕਦਾ, ਤੇ ਫਿਰ ਰਾਜਾਂ ਨੂੰ 400 ਰੁਪਏ ਕਿਉਂ, ਪ੍ਰਾਈਵੇਟ ਹਸਪੀਟਲਾਂ ਨੂੰ 600 ਰੁਪਏ ਕਿਉਂ? ਔਰ ਇਹ ਵੀ ਕਿ ਜਦੋਂ ਇੱਕ ਪਾਸੇ ਜਿਹੜੀ ਸਰਕਾਰ ਆ ਉਹ ਦਾਅਵਾ ਕਰੀ ਜਾਂਦੀ ਹੈ ਕਿ ਅਸੀਂ ਮੈਕਸਿਮਮ ਆਬਾਦੀ ਜਿਹੜੀ ਆ ਉਹਨੂੰ ਵੈਕਸੀਨੇਟ ਕਰਨਾ, ਤੇ ਫਿਰ ਇੰਨੇ ਜ਼ਿਆਦਾ ਰੇਟ ਜਿਹੜੇ ਦੀ ਉਹ ਕਿਉਂ ਚੁੱਕਦੇ? ਪ੍ਰਾਈਵੇਟ ਹਸਪੀਟਲ ਜਿਹਨੂੰ 600 ਰੁਪਏ ਤੇ ਬਾਕੀ ਚਾਰਜ ਮਿਲਾ ਕੇ 700 ਰੁਪਏ ਦੇ ਵਿੱਚ ਲੱਗਣਗੇ। ਜੇ ਉਹ 150 ਰੁਪਏ 'ਚ ਮਿਲਦੀ ਆ ਤਾਂ 250 'ਚ ਲਾ ਸਕਦੇ ਆ। ਸਰਕਾਰੀ ਹਸਪਤਾਲਾਂ ਦੇ ਵਿੱਚ ਜਿੱਥੇ ਸਰਕਾਰਾਂ ਨੇ ਐਲਾਨ ਕੀਤਾ ਕਿ ਫ੍ਰੀ ਜਿਹੜੀ ਉਹ ਵੈਕਸੀਨੇਸ਼ਨ ਹੋਊਗੀ, ਪਰ ਜਿਨ੍ਹਾਂ ਪ੍ਰਦੇਸ਼ਾਂ ਨੇ ਅਜੇ ਕਾਲ ਨਹੀਂ ਕੀਤਾ, ਉਹਦੇ ਵਿੱਚ ਕਿਸ ਰੇਟ ਦੇ ਉੱਤੇ ਲੱਗੂਗੀ ਇਹ ਸਪਸ਼ਟ ਨਹੀਂ ਗੀ। ਪੰਜਾਬ ਵੀ ਉਹਦੇ ਵਿੱਚ ਹੈ ਜੀ। ਪੰਜਾਬ ਦੇ ਅੱਲੇ ਪੱਲੇ ਕੁਝ ਨਹੀਂ ਜਿਹੜਾ ਜੀ ਉਹ ਹੈਗਾ, ਜਿਹਦੇ ਵਿੱਚ ਕੁਝ ਰਾਜਾਂ ਨੇ ਜ਼ਰੂਰ ਜਿਹੜਾ ਜੀ ਇਹ ਕਿਹਾ ਕਿ ਉਹ ਮੁਫਤ ਦੇਣਗੇ। ਇਹਦੇ ਵਿੱਚ ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਛੱਤੀਸਗੜ੍ਹ, ਕੇਰਲ ਸ਼ਾਮਲ ਹੈ, ਜਿਨ੍ਹਾਂ ਨੇ ਜਿਹੜਾ ਜੀ ਇੱਥੇ ਮੁਫਤ ਜਿਹੜੀ ਆ ਉਹ ਦੇਣੀ ਆ। ਰਾਜਸਥਾਨ ਨੇ ਇਹ ਗੱਲ ਕਹੀ ਆ
ਕਿ ਕੇਂਦਰ ਦੀ ਸਰਕਾਰ ਇਹਦਾ ਪੈਸਾ ਜਿਹੜਾ ਉਹ ਦੇਵੇ। ਪੰਜਾਬ ਦੀ ਸਰਕਾਰ ਤਾਂ ਦੇ ਨਹੀਂ ਸਕਦੀ, ਉਹ ਜੇ ਜਾਂ ਤਾਂ ਮੋਬਾਈਲ ਦੇ ਸਕਦੀ ਆ ਜਾਂ ਇਹ ਜਿਹੜਾ ਜੀ ਉਹ ਦੇ ਸਕਦੀ ਆ, ਨਾ ਉਹਨੇ ਮੋਬਾਈਲ ਦਿੱਤੇ ਨੇ ਤੇ ਨਾ ਉਹਨੇ ਇਹ ਜਿਹੜਾ ਜੀ ਉਹ ਦੇਣਾ। ਹਾਂ, ਜੇ ਪੰਜਾਬ ਦੀ ਆਪਾਂ ਗੱਲ ਜਿਹੜੀ ਉਹ ਕਰ ਲਈਏ ਤੇ ਉਹ ਇੰਨਾ ਜ਼ਰੂਰ ਆ ਕਿ 5000 ਤੋਂ ਉੱਪਰ ਕੇਸ ਜਿਹੜੇ ਆ ਉਹ 24 ਘੰਟਿਆਂ ਦੇ ਵਿੱਚ ਆਏ ਆ। 70 ਮੌਤਾਂ ਜਿਹੜੀਆਂ ਉਹ ਹੋਈਆਂ ਨੇ। ਇਹ ਵੀ ਹਾਈਐਸਟ ਜਿਹੜੀਆਂ ਡੈਥ ਨੇ ਉਹ ਨੇ ਜਿਉਂ ਇਹ ਕਰੋਨਾ ਵਾਇਰਸ ਜਿਹੜਾ ਜੀ ਉਹ ਆਇਆ ਉਦੋਂ ਤੋਂ ਲੈ ਕੇ ਹੁਣ ਤੱਕ। ਇਸ ਵੇਲੇ ਪੰਜਾਬ ਦੇ ਵਿੱਚ ਐਕਟਿਵ ਦਰ ਜਿਹੜਾ ਜੀ 12.4 ਹੈ, ਰਿਕਵਰੀ ਰੇਟ ਜਿਹੜਾ ਉਹ 85.1 ਜਿਹੜਾ ਹੈ, ਪਰ ਜਿਹੜੀ ਡੈਥ ਰੇਟ ਹੈ ਜੀ ਉਹ ਮੁਲਕ ਦੇ ਨਾਲੋਂ ਲਗਭਗ ਦੁੱਗਣਾ ਜਿਹੜਾ ਜੀ ਉਹ ਚੱਲ ਰਿਹਾ ਇਸ ਵੇਲੇ। ਬਿਲਕੁਲ ਜੀ, ਪੂਰੀ ਲੁੱਟ ਦੇਸ਼ ਦੇ ਵਿੱਚ। ਅੱਗੇ ਗੱਲ ਕਰਦੇ ਹਾਂ, 24 ਮੌਤਾਂ ਹੋਈਆਂ ਆਕਸੀਜਨ ਦੀ ਕਮੀ ਕਰਕੇ, ਉਹ ਮਿਲੀ ਨਹੀਂ ਮਰੀਜ਼ਾਂ। ਐਕਚੁਅਲੀ ਇਹ ਨਾ ਜੀ ਲੀਕ ਹੋ ਗਈ ਉੱਥੇ। ਨਾਸਿਕ ਪੈਂਦਾ ਵੱਡਾ ਇੱਕ ਸ਼ਹਿਰ ਹੈ ਮਹਾਰਾਸ਼ਟਰ ਦਾ, ਉੱਥੇ ਇਹ ਹਸਪੀਟਲ ਦੇ ਵਿੱਚ ਜਿਹੜਾ ਪਲਾਂਟ ਜਿਹੜਾ ਲੱਗਿਆ ਹੋਇਆ ਸੀਗਾ ਆਕਸੀਜਨ ਦਾ, ਉਹਦੇ ਵਿੱਚ ਲੀਕੇਜ ਹੋ ਗਈ। ਜਿਹੜਾ ਹਸਪੀਟਲ ਹੈ ਉਹਨੇ ਇਹ ਗੱਲ ਕਹੀ ਕਿ 32 ਮਿੰਟ ਲੱਗੇ ਉਹਨੂੰ ਰਿਪੇਅਰ ਕਰਨ ਨੂੰ, ਜਦੋਂ ਕਿ ਜਿਹੜੇ ਉੱਥੇ ਮਰੀਜ਼ ਨੇ ਦਾਖਲ ਉਹਨਾਂ ਦੇ ਜਿਹੜੇ ਰਿਸ਼ਤੇਦਾਰ ਨੇ ਉਹ ਕਹਿੰਦੇ ਜੀ 2 ਘੰਟੇ ਤੱਕ ਲੱਗੇ ਇਹਨੂੰ ਰਿਪੇਅਰ ਕਰਨ ਦੇ ਵਾਸਤੇ। ਜਦੋਂ ਇਹ ਪਾਈਪਲਾਈਨ ਜਿਹੜੀ ਲੀਕ ਕਰ ਰਹੀ ਸੀਗੀ ਉਹਨੂੰ ਰਿਪੇਅਰ ਕਰਨਾ ਸੀ ਤਾਂ ਬੰਦ ਕਰਨੀ ਪੈਣੀ ਸੀ। ਉਸ ਵੇਲੇ ਜਿਹੜਾ ਜੀ ਹਸਪੀਟਲ ਦੇ ਵਿੱਚ ਜਿਹੜੇ ਮਰੀਜ਼ 23 ਜਾਣੇ ਸੀਗੇ ਜਿਹੜੇ ਕਿ ਵੈਂਟੀਲੇਟਰ ਦੇ ਉੱਤੇ ਸੀਗੇ, ਬਾਕੀਆਂ ਨੂੰ ਆਕਸੀਜਨ ਜਿਹੜੀ ਉਹ ਦਿੱਤੀ ਜਾ ਰਹੀ ਸੀ। ਕੋਈ 150 ਤੋਂ ਉੱਪਰ ਜਿਹੜੇ ਉਹ ਲੋਕ ਸੀਗੇ। ਜਦੋਂ ਇਹ ਆਕਸੀਜਨ ਬੰਦ ਹੋਈ ਆ ਤਾਂ ਇੱਕਦਮ ਜਿਹੜੇ ਮਰੀਜ਼ ਵੈਂਟੀਲੇਟਰ ਦੇ ਉੱਤੇ ਸੀਗੇ ਜਿਨ੍ਹਾਂ ਨੂੰ ਆਕਸੀਜਨ ਦਿੱਤੀ ਜਾ ਰਹੀ ਸੀ, ਉਹਨਾਂ ਨੇ ਤੜਫਣਾ ਜਿਹੜਾ ਉਹ ਸ਼ੁਰੂ ਕਰ ਦਿੱਤਾ। ਉਹਨਾਂ ਦੇ ਜਿਹੜੇ ਰਿਸ਼ਤੇਦਾਰ ਨਾਲ ਉਹਨਾਂ ਦੇ ਗਏ ਹੋਏ ਸੀਗੇ, ਉਹਨਾਂ ਨੇ ਭੱਜ ਭੱਜ ਕੇ ਉਹਨਾਂ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ, ਬੈੱਡਾਂ ਤੋਂ ਉਛਲ ਕੇ ਭੁੰਜੇ। ਜਿਹੜਾ ਇਹ ਮਰੀਜ਼ ਡਿੱਗ ਰਹੇ ਸੀਗੇ, ਬਹੁਤ ਜ਼ਿਆਦਾ ਖਤਰਨਾਕ ਡਰਾਉਣਾ ਮੰਜ਼ਰ ਜਿਹੜਾ ਦੀ ਉਹ ਪੇਸ਼ ਹੋ ਰਿਹਾ ਸੀ ਉੱਥੇ। ਹਾਲਾਤ ਜਿਹੜੇ ਜੀ ਇੰਨੇ ਮਾੜੇ ਹੋ ਗਏ ਕਿ 22 ਲੋਕਾਂ ਦੀ ਤਾਂ ਕੁਝ ਮਿੰਟਾਂ ਦੇ ਵਿੱਚ ਡੈਥ ਹੋ ਗਈ, 2 ਦੀ ਬਾਅਦ ਦੇ ਵਿੱਚ ਜਿਹੜੀ ਉਹ ਡੈਥ ਹੋਈ। ਹੁਣ ਤੱਕ ਆਫੀਸ਼ੀਅਲੀ ਜੋ ਦੱਸਿਆ ਜਾ ਰਿਹਾ, ਹਾਲਾਂਕਿ ਅਨਆਫੀਸ਼ੀਅਲੀ ਇਹ ਅੰਕੜਾ ਵੱਧ ਵੀ ਦੱਸਿਆ ਜਾ ਰਿਹਾ। 24 ਡੈਥ ਹੁਣ ਤੱਕ ਜਿਹੜੀਆਂ ਇਸ ਆਕਸੀਜਨ ਦੀ ਸਪਲਾਈ ਖਰਾਬ ਹੋਣ ਦੀ ਵਜ੍ਹਾ ਦੇ ਨਾਲ ਹੋ ਚੁੱਕੀਆਂ ਨੇ। 33 ਲੋਕ ਨੇ ਜਿਹੜੇ ਕਿ ਗੰਭੀਰ ਨੇ। ਜੋ ਕੁਝ ਹੁੰਦਾ ਉਹੀ ਹੋਇਆ ਕਿ ਜਿਹੜੇ ਗ੍ਰਹਿ ਮੰਤਰੀ ਨੇ ਉਹਨਾਂ ਦਾ ਟਵੀਟ ਆ ਗਿਆ ਕਿ ਬੜੀ ਦੁੱਖ ਦੀ ਜਿਹੜੀ ਉਹ ਗੱਲ ਇਹ ਹੈ ਜਿਨ੍ਹਾਂ ਦੀ ਮੌਤ ਹੋਈ ਹੈ। ਮਹਾਰਾਸ਼ਟਰ ਦੇ ਮੁੱਖ ਮੰਤਰੀ ਨੇ ਮਰੀਜ਼ਾਂ ਦੇ ਵਾਰਸਾਂ ਲਈ 5-5 ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ ਕਰਤਾ ਤੇ ਜਾਂਚ ਦੀ ਘਟਨਾ ਦੇ ਹੁਕਮ ਜਿਹੜੇ ਆ ਉਹ ਦੇ ਦਿੱਤੇ ਆ। ਇਹ ਕਿਹਾ ਕਿ ਇਹਦੇ ਵਿੱਚ ਤਰਲ ਆਕਸੀਜਨ ਜਿਹੜੀ ਉਹ ਭਰੀ ਹੋਈ ਸੀ। ਮੰਤਰੀ ਜਿਹੜਾ ਰਜੇਸ਼ ਟੋਪੇ ਆ ਉਹਨੇ ਇਹ ਗੱਲ ਕਹੀ ਕਿ ਇਹਦਾ ਜਿਹੜਾ ਤਾਪਮਾਨ ਹੈ ਉਹ -180 ਡਿਗਰੀ ਹੁੰਦਾ ਹੈ। ਇਹਦੇ ਨਾਲ ਸਟੋਰੇਜ ਟੈਂਕ ਦੇ ਉੱਤੇ ਬਹੁਤ ਜ਼ਿਆਦਾ ਦਬਾਅ ਪੈਂਦਾ ਤੇ ਇਹੀ ਟੈਂਕ ਵੈਂਟੀਲੇਟਰ ਤੇ ਪਏ ਮਰੀਜ਼ਾਂ ਨੂੰ ਆਕਸੀਜਨ ਜਿਹੜੀ ਉਹ ਸਪਲਾਈ ਕਰਦਾ। ਇਹ ਕਿਹਾ ਕਿ ਟੈਕਨੀਕਲ ਮੁੱਦਾ ਹੈ ਔਰ ਇਹਦੇ ਕਾਰਨਾਂ ਦੀ ਡੂੰਘਾਈ ਦੇ ਨਾਲ ਜਾਂਚ ਜਿਹੜੀ ਉਹ ਕੀਤੀ ਜਾਊਗੀ। ਜਿਹੜੇ ਕਈ ਦਿਨਾਂ ਤੋਂ ਆਪਾਂ ਗੱਲ ਕਰਦੇ ਆ ਰਹੇ ਹਾਂ ਕਿ ਜਿਹੜਾ 1 ਸਾਲ ਬੀਤਿਆ ਉਹਦੇ ਦੌਰਾਨ ਸਰਕਾਰਾਂ ਇੰਨੀਆਂ ਅਵੇਸਲੀਆਂ ਹੋ ਗਈਆਂ ਕਿ ਹੁਣ ਤਾਂ ਕਰੋਨਾ ਗਿਆ, ਹੁਣ ਤੱਕ ਕਿਸੇ ਚੀਜ਼ ਦੀ ਲੋੜ ਹੀ ਨਹੀਂ, ਕੁਝ ਵੀ ਜਿਹੜਾ ਜੀ ਉਹ ਸਿੱਧਾ ਨਹੀਂ ਕੀਤਾ ਗਿਆ, ਜਿਹਦੇ ਕਰਕੇ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ। ਸਿੱਧਾ ਤਾਂ ਪਿਛਲੇ 74 ਸਾਲ 'ਚ ਵੀ ਕੁਛ ਹੀ ਹੋਇਆ। ਅੱਗੇ ਆਕਸੀਜਨ ਦੀ ਦੁਆਰਾ ਗੱਲ ਕਰ ਲੈਂਦੇ ਆ। ਉਸ ਮਾਮਲੇ ਨੂੰ ਲੈ ਕੇ ਕੇਂਦਰ ਸਰਕਾਰ ਤੇ ਰਾਜ ਸਰਕਾਰਾਂ ਇੱਕ ਦੂਜੇ ਤੇ ਦੋਸ਼। ਦੇਖੋ ਜੀ, ਤਾਂ ਇਹਦੇ ਵਿੱਚ ਅਦਾਲਤਾਂ ਵੀ ਸ਼ਾਮਲ ਹੋਈਆਂ ਨੇ। ਦਿੱਲੀ ਹਾਈ ਕੋਰਟ ਨੇ ਕਰੋਨਾ ਵਾਇਰਸ ਨੂੰ ਕੌਮੀ ਆਫਤ ਮੰਨਦਿਆਂ ਕੇਂਦਰ ਸਰਕਾਰ ਨੂੰ ਇਹ ਕਿਹਾ ਕਿ ਆਕਸੀਜਨ ਦੀ ਸਪਲਾਈ ਯਕੀਨੀ ਬਣਾਉਣ ਦੇ ਵਾਸਤੇ ਸਾਰੀ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਆ। ਔਰ ਹਾਈ ਕੋਰਟ ਨੇ ਕੇਂਦਰ ਸਰਕਾਰ ਨੂੰ ਇਹ ਹਦਾਇਤ ਕੀਤੀ ਆ ਕਿ ਦਿੱਲੀ ਦੇ ਜਿਹੜੇ ਹਸਪੀਟਲ ਕੋਰੋਨਾ ਵਾਇਰਸ ਦੇ ਗੰਭੀਰ ਮਰੀਜ਼ਾਂ ਦਾ ਇਲਾਜ ਕਰ ਰਹੇ ਆ ਤੇ ਆਕਸੀਜਨ ਦੀ ਘਾਟ ਚੱਲ ਰਹੇ ਆ, ਉਹਨਾਂ ਨੂੰ ਤੁਰੰਤ ਹਰ ਹਾਲ ਦੇ ਵਿੱਚ ਆਕਸੀਜਨ ਮੁਹੱਈਆ ਕਰਵਾਈ ਜਾਵੇ। ਹਾਈ ਕੋਰਟ ਨੇ ਇਹ ਕਿਹਾ ਕਿ ਕੇਂਦਰ ਸਰਕਾਰ ਹਾਲਾਤ ਦੀ ਗੰਭੀਰਤਾ ਨੂੰ ਕਿਉਂ ਨਹੀਂ ਸਮਝ ਰਹੀ। ਹਾਈ ਕੋਰਟ ਨੇ ਕਿਹਾ ਕਿ ਅਸੀਂ ਹੈਰਾਨ ਤੇ ਨਿਰਾਸ਼ ਹਾਂ ਕਿ ਹਸਪੀਟਲਾਂ ਦੇ ਵਿੱਚ ਆਕਸੀਜਨ ਖਤਮ ਹੋ ਚੁੱਕੀ ਆ ਪਰ ਸਟੀਲ ਪਲਾਂਟ ਚੱਲ ਰਹੇ ਨੇ। ਹਾਈ ਕੋਰਟ ਨੇ ਵੀ ਕਿਹਾ ਕਿ ਆਕਸੀਜਨ ਦੀ ਦਰਾਮਦ ਤੱਕ ਜੇ ਸਟੀਲ ਤੇ ਪੈਟਰੋਲੀਅਮ ਸਣੇ ਬਾਕੀ ਜਿਹੜੀਆਂ ਸਨਅਤਾਂ ਨੇ ਉਹ ਘੱਟ ਸਮਰੱਥਾ ਦੇ ਨਾਲ ਚੱਲਣਗੀਆਂ ਤੇ ਕਿਤੇ ਅਸਮਾਨ ਨਹੀਂ ਡਿੱਗ ਪੈਣ ਲੱਗਿਆ। ਪਰ ਜੇ ਹਸਪਤਾਲਾਂ ਨੂੰ ਮੈਡੀਕਲ ਆਕਸੀਜਨ ਦੀ ਸਪਲਾਈ ਰੁਕੀ ਤਾਂ ਕਿੰਨੀਆਂ ਮੌਤਾਂ ਹੋ ਸਕਦੀਆਂ ਨੇ। ਕੇਂਦਰ ਦੀ ਸਰਕਾਰ ਨੂੰ ਇਹ ਸਮਝ ਨਹੀਂ ਜਿਹੜਾ ਉਹ ਪੈ ਰਿਹਾ। ਉਧਰ ਜਿਹੜੇ ਹਰਿਆਣੇ ਦਾ ਸਿਹਤ ਮੰਤਰੀ ਅਨਿਲ ਵਿਜ ਆ ਉਹਨੇ ਦਿੱਲੀ ਦੀ ਸਰਕਾਰ ਤੇ ਦੋਸ਼ ਲਾਤਾ ਕਿ
ਦਿੱਲੀ ਰਾਹੀਂ ਫਰੀਦਾਬਾਦ ਦੇ ਹਸਪਤਾਲਾਂ ਲਈ ਆਕਸੀਜਨ ਗੈਸ ਲੈ ਕੇ ਜਾ ਰਹੇ ਹਰਿਆਣੇ ਦੇ ਇੱਕ ਟੈਂਕਰ ਨੂੰ ਦਿੱਲੀ ਸਰਕਾਰ ਨੇ ਲੁੱਟ ਲਿਆ। ਔਰ ਇਹਦੇ ਬਾਰੇ ਉਹਨੇ ਕਿਹਾ ਕਿ ਉਹ ਦਿੱਲੀ ਸਰਕਾਰ ਨੂੰ ਲਿਖਣਗੇ ਔਰ ਇਹ ਕਿਹਾ ਕਿ ਜਬਰੀ ਟੈਂਕਰ ਰੋਕਿਆ ਗਿਆ, ਉਹਦੇ ਵਿੱਚੋਂ ਆਕਸੀਜਨ ਜਿਹੜੀ ਸੀ ਉਹ ਚੋਰੀ ਕਰ ਲਈ ਗਈ। ਦਿੱਲੀ ਦੇ ਕਈ ਹਸਪਤਾਲਾਂ ਨੇ ਅੱਜ ਦੂਜੇ ਪਾਸੇ ਇਹ ਦੋਸ਼ ਲਾਇਆ ਕਿ ਹਰਿਆਣਾ ਸਰਕਾਰ ਦੇ ਵੱਲੋਂ ਜਿਹੜੇ ਵਿਕਰੇਤਾ ਨੇ ਉਹਨਾਂ ਨੂੰ ਦਿੱਲੀ ਦੇ ਹਸਪਤਾਲਾਂ ਨੂੰ ਆਕਸੀਜਨ ਸਪਲਾਈ ਕਰਨ ਤੋਂ ਰੋਕਿਆ ਜਾ ਰਿਹਾ। ਇਹ ਕਿਹਾ ਕਿ ਦਿੱਲੀ ਦੇ ਹਸਪਤਾਲਾਂ ਦੇ ਵਿੱਚ ਆਕਸੀਜਨ ਦਾ ਸੀਮਿਤ ਸਟਾਕ ਰਹਿ ਗਿਆ ਹੈ, ਜਦੋਂ ਕਿ ਇਸ ਵੇਲੇ ਇਹਨਾਂ ਹਸਪਤਾਲਾਂ ਦੇ ਵਿੱਚ ਕੋਰੋਨਾ ਵਾਇਰਸ ਦੇ ਸੈਂਕੜੇ ਮਰੀਜ਼ ਜ਼ਿੰਦਗੀ ਲਈ ਸੰਘਰਸ਼ ਜਿਹੜਾ ਉਹ ਕਰ ਰਹੇ ਹੈ। ਸਰ ਗੰਗਾ ਰਾਮ ਸਿਟੀ ਹਸਪੀਟਲ ਦੇ ਵਿੱਚ ਇੱਕ ਅਧਿਕਾਰੀ ਨੇ ਜਿਹੜਾ ਜੀ ਕੱਲ ਸ਼ਾਮੀ ਇਹ ਗੱਲ ਕਹੀ ਕਿ 4 ਘੰਟਿਆਂ ਦੇ ਵਾਸਤੇ ਆਕਸੀਜਨ ਸਾਡੇ ਕੋਲੇ ਰਹਿ ਗਈ ਹੈ। ਹਾਲਾਂਕਿ ਹਸਪੀਟਲ ਦੇ ਵਿੱਚ 58 ਮਰੀਜ਼ ਜਿਹੜਾ ਜੀ ਉਹ ਦਾਖਲ ਨੇ, 10 ਜਣੇ ਆਈਸੀਯੂ ਦੇ ਵਿੱਚ ਨੇ। ਉਹਨਾਂ ਨੇ ਇਹ ਕਿਹਾ ਕਿ ਇੱਕ ਜਿਹੜਾ ਵੇਚਣ ਵਾਲਾ ਹੈ ਆਕਸੀਜਨ ਉਹਦੇ ਨੁਮਾਇੰਦੇ ਦੇ ਅਨੁਸਾਰ ਹਰਿਆਣਾ ਸਰਕਾਰ ਦੇ ਜਿਹੜਾ ਵੱਲੋਂ ਉਹਨਾਂ ਨੂੰ ਰੋਕਿਆ ਗਿਆ ਕਿ ਉਹ ਆਕਸੀਜਨ ਦੇ ਸਿਲੰਡਰ ਜਿਹੜੇ ਨੇ ਉਹ ਸਰ ਗੰਗਾ ਰਾਮ ਸਿਟੀ ਹਸਪੀਟਲ ਨੂੰ ਸਪਲਾਈ ਕਰਨ ਦੀ ਮਨਜ਼ੂਰੀ ਨਹੀਂ ਜਿਹੜੀ ਉਹ ਦਿੱਤੀ ਜਾ ਰਹੀ। ਇਹ ਅਜੀਬ ਕਿਸਮ ਦੀ ਜਿਹੜੀ ਇੱਕ ਦੂਜੇ ਦੇ ਉੱਤੇ ਦੋਸ਼ ਨੇ ਉਹ ਸ਼ੁਰੂ ਹੋ ਗਏ ਨੇ। ਇੱਧਰ ਪੰਜਾਬ ਵਾਲੇ ਪਿੱਛੇ ਥੋੜੀ ਰਹਿਣਾ ਸੀ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਜਿਹੜਾ ਜੀ ਆਕਸੀਜਨ ਦੀ ਕਮੀ ਦੇ ਮੱਦੇਨਜ਼ਰ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੰਜਾਬ ਲਈ ਰੋਜ਼ ਘੱਟੋ ਘੱਟ 120 MT ਆਕਸੀਜਨ ਸਪਲਾਈ ਜਿਹੜੀ ਉਹ ਦਿੱਤੀ ਜਾਵੇ। ਇਹ ਵੀ ਕਿਹਾ ਕਿ 2 ਮਹੀਨੇ ਪਹਿਲਾਂ ਮਨਜ਼ੂਰ ਕੀਤੇ PSA ਪਲਾਂਟ ਨੇ ਉਹਨਾਂ ਨੂੰ ਛੇਤੀ ਸਥਾਪਿਤ ਕਰਨ ਦੀ ਆਪਣੀ ਅਪੀਲ ਜਿਹੜੀ ਉਹ ਦੁਹਰਾਈ ਹੈ। ਪਰ ਇਹ ਨਹੀਂ ਕੋਈ ਦੱਸਦਾ ਪਿਆ ਜੀ ਵੀ 2 ਪਲਾਂਟ ਜਿਹੜੇ ਇੱਥੇ ਚੱਲਦੇ ਸੀ ਅੰਮ੍ਰਿਤਸਰ ਤੇ ਪਟਿਆਲੇ ਵਾਲੇ, ਉਹਨਾਂ ਨੂੰ ਬੰਦ ਕਿਹੜੀ ਖੁਸ਼ੀ 'ਚ ਕੀਤਾ ਗਿਆ। ਅੰਮ੍ਰਿਤਸਰ ਵਾਲਾ ਜਿਹੜਾ ਸੀਗਾ ਜੀ ਉਹ ਕੋਈ 8 ਮਹੀਨੇ ਪਹਿਲਾਂ ਬੰਦ ਹੋ ਗਿਆ, ਔਰ ਜਿਹੜਾ ਇੱਥੇ ਪਟਿਆਲੇ ਦੇ ਵਿੱਚ ਚੱਲਦਾ ਸੀਗਾ ਜੀ ਉਹ ਬੀਤੇ ਵਰੇ ਦਸੰਬਰ ਦੇ ਵਿੱਚ ਜਿਹੜਾ ਉਹ ਬੰਦ ਹੋਇਆ। ਇਹ ਪਟਿਆਲੇ ਦੇ ਰਜਿੰਦਰਾ ਹਸਪੀਟਲ ਦੇ ਵਿੱਚ ਚੱਲਦਾ ਸੀ ਤੇ ਅੰਮ੍ਰਿਤਸਰ ਵਾਲਾ ਉੱਥੋਂ ਦੇ ਸਰਕਾਰੀ ਹਸਪੀਟਲ ਦੇ ਵਿੱਚ ਚੱਲਦਾ ਸੀਗਾ। ਉਹਨਾਂ ਨੂੰ ਕਿਉਂ ਬੰਦ ਜਿਹੜਾ ਉਹ ਕੀਤਾ ਗਿਆ, ਇਹ ਵੱਡਾ ਜਿਹੜਾ ਜੀ ਉਹ ਸਵਾਲ ਹੈ। ਹੁਣ ਲਿਖੀ ਚਲੋ ਚਿੱਠੀਆਂ ਵੀ ਉੱਥੋਂ ਆਊਗੀ ਆਕਸੀਜਨ। ਹਾਂਜੀ, ਪਤਾ ਨਹੀਂ ਜੋ ਬੰਦ ਹੋਇਆ ਜਾਂ ਵੇਚ ਲਿਆ ਬਾਅਦ ਚ ਪਤਾ ਲੱਗੂਗਾ। ਅੱਗੇ ਆਪਰੇਸ਼ਨ ਕਲੀਨ ਦੇ ਡਰ ਕਰਕੇ ਫਸਲਾਂ ਨੂੰ ਵਿਚਾਲੇ ਛੱਡ ਕੇ ਕਿਸਾਨ ਸਰਹੱਦਾਂ ਵੱਲ ਪਹੁੰਚੇ। ਦੇਖੋ ਇਹ ਕਿਸਾਨ ਹੈ, ਇਹ ਜਿਹੜੀ ਕੌਮ ਹੈ ਇਹ ਕਿਸਾਨਾਂ ਦੀ ਕਿਸੇ ਹੋਰ ਮਿੱਟੀ ਦੀ ਬਣੀ ਹੋਈ ਹੈ। ਪਿਛਲੇ ਦਿਨਾਂ ਤੋਂ ਜਿਹੜਾ ਇੱਕ ਚੱਲ ਰਿਹਾ ਸੀਗਾ ਕਿ ਸਰਕਾਰ ਨੇ ਹੁਣ ਆਪਰੇਸ਼ਨ ਕਲੀਨ ਜਿਹੜਾ ਉਹ ਕਰ ਦੇਣਾ ਤੇ ਇੱਥੇ ਇਹ ਕਿਹਾ ਜਾ ਰਿਹਾ ਕਿ ਫੌਜ ਦੀ ਮਦਦ ਲਈ ਜਾ ਸਕਦੀ ਆ, ਹਵਾਈ ਸਰਵੇਖਣ ਹੋ ਗਿਆ ਔਰ ਛੇਤੀ ਉੱਥੋਂ ਜਿਹੜਾ ਕਿਸਾਨਾਂ ਨੂੰ ਉਠਾ ਦੇਣਾ, ਬਹੁਤ ਕੁਝ ਜਿਹੜਾ ਦੀ ਉਹ ਚੱਲੀ ਜਾਂਦਾ ਸੀਗਾ। ਜਿਹੜੇ ਲੋਕ ਕਹਿੰਦੇ ਕਿ ਸੰਯੁਕਤ ਕਿਸਾਨ ਮੋਰਚੇ ਦੇ ਜਿਹੜੇ ਆਗੂ ਨੇ ਉਹਨਾਂ ਦੀ ਹੁਣ ਕੋਈ ਨਹੀਂ ਸੁਣਦਾ, ਕਿਉਂਕਿ ਜੇ ਤੁਸੀਂ ਦੇਖਿਆ ਹੋਵੇ ਤਾਂ ਜਿਹੜੇ ਆਹ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਇਦਾਂ ਦੀਆਂ ਗੱਲਾਂ ਫੈਲਾਉਣ ਵਾਲੇ ਨੇ ਉਹ ਬਥੇਰਾ ਜ਼ੋਰ ਜਿਹੜਾ ਜੀ ਉਹ ਲਾਉਂਦੇ ਰਹੇ ਕਿ ਉੱਥੇ ਕੋਈ ਨਾ ਜਾਵੇ। ਪਰ ਸੰਯੁਕਤ ਕਿਸਾਨ ਮੋਰਚੇ ਦਾ ਇੱਕ ਸੱਦਾ ਸੀ, ਲੋਕ ਕਿਸਾਨ ਮਜ਼ਦੂਰ ਉਹ ਸਾਰਾ ਕੁਝ ਛੱਡ ਕੇ ਤੇ ਸਰਹੱਦਾਂ ਵੱਲ ਨੂੰ ਫੇਰ ਹੋ ਤੁਰੇ ਨੇ। ਇੱਕ ਆਵਾਜ਼ ਦੇ ਉੱਤੇ ਕਿਸਾਨ, ਪੰਜਾਬ ਦੇ ਕਿਸਾਨ ਜਿਹੜੀ ਹਾੜੀ ਦੀਆਂ ਫਸਲਾਂ ਅੱਧ ਵਿਚਾਲੇ ਛੱਡ ਕੇ ਦਿੱਲੀ ਜਾ ਪਹੁੰਚੇ ਨੇ। ਕੋਈ ਕੰਬਾਈਨ ਖੇਤਾਂ 'ਚ ਛੱਡ ਕੇ ਦਿੱਲੀ ਤੁਰ ਪਿਆ, ਜਦੋਂ ਕਿ ਬਹੁਤ ਸਾਰੇ ਕਿਸਾਨ ਮੰਡੀਆਂ ਦੇ ਵਿੱਚ ਕਣਕ ਛੱਡ ਕੇ ਆਪ ਦਿੱਲੀ ਆ ਬੈਠੇ ਨੇ। ਮੰਡੀਆਂ ਦੇ ਵਿੱਚ ਕਣਕ ਰੁਲ ਰਹੀ ਹੈ। ਇਹ ਵੀ ਕਿਹਾ ਜਾ ਰਿਹਾ ਕਿ ਇਹ ਵੀ ਇੱਕ ਸਾਜ਼ਿਸ਼ ਹੈ, ਕਿਸਾਨਾਂ ਨੂੰ ਫਸਾ ਕੇ ਰੱਖੋ ਇੱਥੇ। ਪਰ ਉਹ ਫਸਣ ਵਾਲੇ ਤਾਂ ਹੈ ਨਹੀਂ। ਕੇਂਦਰ ਸਰਕਾਰ ਦੇ ਵੱਲੋਂ ਜਦੋਂ ਤੋਂ ਆਪਰੇਸ਼ਨ ਕਲੀਨ ਦਾ ਡਰ ਵਿਖਾਇਆ ਗਿਆ ਤਾਂ ਸਮੁੱਚਾ ਪੰਜਾਬ ਮੁੜ ਕੇ ਪੱਬਾਂ ਦੇ ਭਾਰ ਹੋ ਗਿਆ ਔਰ ਆਪਰੇਸ਼ਨ ਕਲੀਨ ਨੂੰ ਟੱਕਰ ਦੇਣ ਦੇ ਵਾਸਤੇ ਪਿੰਡਾਂ 'ਚ ਨਵੀਂ ਲਹਿਰ ਜਿਹੜੀ ਆ ਉਹ ਖੜੀ ਹੋ ਗਈ ਹੈ। ਇੱਕ ਔਰਤ ਭੈਣੀ ਬਾਘਾ ਦੀ ਗੁਰਦੇਵ ਕੌਰ ਆਪਣਾ ਘਰ ਸੁੰਨਾ ਛੱਡ ਕੇ ਦਿੱਲੀ ਪਹੁੰਚ ਗਈ ਆ। ਉਹਦਾ ਮੁੰਡਾ ਮੰਡੀ ਦੇ ਵਿੱਚ ਬੈਠਾ। ਹੁਣ ਘਰ ਇਕੱਲੀਆਂ ਔਰਤਾਂ ਨੇ, ਉਹ ਕਹਿੰਦੀ ਆ ਕਿ ਭੀੜ ਪਈ ਤੋਂ ਘਰ ਬਹਿ ਗਏ ਤਾਂ ਜਵਾਕ ਮਿਹਣੇ ਦੇਣਗੇ। ਉਹ ਔਰਤਾਂ ਦਾ ਜੱਥਾ ਲੈ ਕੇ ਟਿੱਕਰੀ ਦੀ ਸਰਹੱਦ ਦੇ ਉੱਤੇ ਪਹੁੰਚ ਗਈ। ਪਿੰਡ ਦਿਆਲਪੁਰਾ ਦਾ ਕਿਸਾਨ ਜਿਹੜਾ ਉਹ ਇਹ ਕਹਿੰਦਾ ਕਿ ਕਿਸਾਨ ਘੋਲ ਕਣਕ ਨਾਲੋਂ ਵੱਧ ਪਿਆਰਾ, ਕਣਕ ਫੇਰ ਉੱਗ ਸਕਦੀ ਹੈ। ਕਿਸਾਨ ਸੰਘਰਸ਼ ਨੂੰ ਢਾਹ ਲੱਗ ਗਈ ਤੇ ਕਿਸਾਨ ਸੰਘਰਸ਼ ਮੁੜ ਕੇ ਨਹੀਂ ਜਿਹੜਾ ਉਹ ਬਣ ਸਕਣਾ। ਇਸ ਕਰਕੇ ਇਹ ਜੱਥੇ ਜਿਹੜੇ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ 8000 10000 20000 ਤੱਕ ਦੇ ਜਿਹੜੇ ਜੱਥੇ ਨੇ ਉਹ ਮਾਲਵੇ ਦੁਆਬੇ ਮਾਝੇ ਦੇ ਵਿੱਚੋਂ ਸਿੰਘੂ ਸਰਹੱਦ ਵੱਲ ਨੂੰ, ਟਿੱਕਰੀ ਸਰਹੱਦ ਵੱਲ ਨੂੰ ਜਿਹੜਾ ਉਹ ਪਹੁੰਚਣੇ ਸ਼ੁਰੂ ਹੋ ਗਏ ਨੇ, ਪਹੁੰਚ ਗਏ ਨੇ। ਬਲਕਿ ਸਰਹੱਦਾਂ ਦੇ ਉੱਤੇ ਜਿਹੜੀ ਹੋ ਰਹੀ ਹਿਲਜੁਲ ਹੈ ਉਹਦੇ ਤੋਂ ਕੇਂਦਰ ਦੀ ਸਰਕਾਰ ਜਿਹੜੀ ਜੀ ਉਹ ਹੈਰਾਨ ਹੈ ਕਿ ਉਹਨਾਂ ਨੂੰ ਲੱਗਦਾ ਸੀਗਾ ਕਿ ਇੱਥੇ ਗਿਣਤੀ ਘਟ ਗਈ, ਅਸੀਂ ਕੁਝ ਵੀ ਕਰਾਂਗੇ। ਉਹ ਘਟਣ ਦੀ ਬਜਾਏ ਹੁਣ ਜਿਹੜਾ ਉਹ ਹੋਰ ਵੱਧ ਗਈ। ਇੱਥੇ ਪੰਜਾਬ ਦੇ ਵਿੱਚੋਂ ਸਕੂਲਾਂ ਤੇ ਕਾਲਜਾਂ ਦੇ ਜਿਹੜੇ ਸਟੂਡੈਂਟ ਨੇ ਉਹ ਵੀ ਵੱਡੀ ਗਿਣਤੀ ਦੇ ਵਿੱਚ ਦਿੱਲੀ ਦੇ ਮੋਰਚੇ ਦੇ ਉੱਤੇ ਪਹੁੰਚਣ ਲੱਗ ਗਏ।
ਔਰ ਜਿਹੜੇ ਇਹ ਸਟੂਡੈਂਟ ਇੱਥੇ ਗਏ ਨੇ, ਉਹ ਇਹ ਕਹਿੰਦੇ ਨੇ ਕਿ ਜਿਹੜੇ ਅਸੀਂ ਸਟੂਡੈਂਟ ਆ, ਸਾਡੇ ਭਵਿੱਖ ਦੇ ਵਾਸਤੇ ਸਾਡੇ ਚਾਚੇ ਤਾਏ ਪਿਓ ਲੜ ਰਹੇ ਨੇ, ਫਿਰ ਅਸੀਂ ਕਿਵੇਂ ਪਿੱਛੇ ਰਹਿ ਸਕਦੇ ਹਾਂ। ਵੱਡੀ ਗਿਣਤੀ ਦੇ ਵਿੱਚ ਜਿਹੜੇ ਨੌਜਵਾਨ ਨੇ, ਸਟੂਡੈਂਟ ਜਿਹੜੇ ਸਕੂਲਾਂ ਤੇ ਕਾਲਜਾਂ ਦੇ, ਉਹ ਵੀ ਇਹਨਾਂ ਸਰਹੱਦਾਂ ਦੇ ਉੱਤੇ ਜਿਹੜਾ ਉਹ ਜਾ ਬੈਠੇ ਨੇ। ਹੁਣ ਵੇਖਣਾ ਇਹ ਹੋਊਗਾ ਕਿ ਆਪਰੇਸ਼ਨ ਕਲੀਨ ਦਾ ਖੌਫ ਜਿਹੜਾ ਦੇਣ ਵਾਲੀ ਸਰਕਾਰ, ਉਹਦਾ ਅਗਲਾ ਸਟੈਪ ਕੀ ਹੁੰਦਾ ਜੀ। ਤੇ ਅੱਗੇ ਗੱਲ ਕਰਦੇ ਹਾਂ, ਇੱਕ ਜਿਹੜੀ ਅਕਾਲੀ ਦਲ ਦੀ ਰਹਿ ਚੁੱਕੀ ਆ ਸਾਬਕਾ ਮਹਿਲਾ ਬੀਬੀ, ਉਹ ਡਰੱਗ ਦੇ ਨਾਲ ਫੜੀ ਗਈ ਆ। ਸੋਸ਼ਲ ਮੀਡੀਆ ਦੇ ਉੱਤੇ ਬਹੁਤ ਕੁਝ ਜਿਹੜਾ ਆ ਉਹ ਘੁੰਮ ਰਿਹਾ ਆ, ਤੇ ਉਸੇ ਦੇ ਨਾਲ ਕਹਿੰਦੇ ਵੀ ਉਹਨੂੰ ਤਾਂ ਸਿਰਫ 10 ਗ੍ਰਾਮ ਹੀ ਪਾਈ ਆ, ਪਰ ਜਿਹੜਾ ਖਰੀਦਣ ਵਾਲਾ ਉਹਦੇ ਸਿਰ 1 ਕਿਲੋ ਪਾਤੀ। ਚਲੋ ਜਿਹੜੇ ਇਹ ਸਾਬਕਾ ਨਹੀਂ, ਇਹਦੀ ਮੌਜੂਦਾ ਜਿਹੜੀ ਹੈਗੀ ਆ ਇਸਤਰੀ ਵਿੰਗ ਦੀ, ਔਰ ਇਸਤਰੀ ਵਿੰਗ ਦੀ ਜਿਹੜੇ ਪ੍ਰਧਾਨ ਨੇ ਉਹ ਜਗੀਰ ਕੌਰ ਨੇ, ਔਰ ਜਗੀਰ ਕੌਰ ਹੋਰਾਂ ਨੇ ਹੀ ਇਹ ਸਾਰੀਆਂ ਨਿਯੁਕਤੀਆਂ ਜਿਹੜੀਆਂ ਉਹ ਕੀਤੀਆਂ ਨੇ। ਜੇ ਤੁਹਾਨੂੰ ਯਾਦ ਹੋਵੇ ਤਾਂ ਇੱਕ ਨਿਯੁਕਤੀ ਜਿਹੜੀ ਉਹਨਾਂ ਨੇ ਇੱਥੇ ਜਿਹੜੇ ਸਾਬਕਾ ਪੁਲਿਸ ਦੇ ਆਫੀਸਰ ਨੇ ਮੁਹੰਮਦ ਇਜ਼ਹਾਰ ਆਲਮ, ਉਹਨਾਂ ਦੀ ਪਤਨੀ ਨੂੰ ਜਨਰਲ ਸਕੱਤਰ ਰਾਤਾ ਸੀ। ਰੌਲਾ ਪੈ ਗਿਆ, ਰੌਲਾ ਜ਼ਿਆਦਾ ਪਿਆ ਤੇ ਮੁੜ ਕੇ ਉਹਨੂੰ ਅਹੁਦੇ ਤੋਂ ਹਟਾਉਣਾ ਜਿਹੜਾ ਉਹ ਪਿਆ ਸੀਗਾ। ਔਰ ਇਹ ਤਰਨਤਾਰਨ ਦੇ ਨੇੜੇ ਪਿੰਡ ਆ ਜਿੱਥੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਮਹਿਲਾ ਵਿੰਗ ਦੀ ਜਿਹੜੀ ਜਨਰਲ ਸਕੱਤਰ ਹੈ, ਉਹਨੇ ਸਣੇ 5 ਜਣਿਆਂ ਨੂੰ ਗ੍ਰਿਫਤਾਰ ਜਿਹੜਾ ਉਹ ਕੀਤਾ। ਇਹਨਾਂ ਦੇ ਕੋਲੋਂ 1 ਕਿਲੋ ਤੇ 20 ਗ੍ਰਾਮ ਹੈਰੋਇਨ ਜਿਹੜੀ ਆ ਉਹ ਬਰਾਮਦ ਹੋਈ ਆ। 5 ਕਰੋੜ ਰੁਪਈਆ ਇਹਦੀ ਕੀਮਤ ਜਿਹੜੀ ਉਹ ਦੱਸੀ ਜਾਂਦੀ ਆ। ਇਹ ਜਿਹੜੀ ਅਕਾਲੀ ਆਗੂ ਹੈ ਜਸਵਿੰਦਰ ਕੌਰ ਜੱਸੀ, ਇਹਦੀ ਬੜੀ ਪੈਂਠ ਆ ਉਸ ਪਿੰਡ ਦੇ ਵਿੱਚ, ਨੇੜੇ ਤੇੜੇ ਦੇ ਏਰੀਏ ਦੇ ਵਿੱਚ। ਮਹਿਲਨੁਮਾ ਕੋਠੀ ਉਹਨੇ ਛੱਤੀ ਹੋਈ ਆ, ਜਿੰਨੇ ਉਹਦੇ ਠਾਠ ਬਾਠ ਨੇ। ਲੋਕ ਗੱਲਾਂ ਤਾਂ ਬਥੇਰੀਆਂ ਜਿਹੜੀਆਂ ਦੀ ਉਹ ਕਰਦੇ ਸੀਗੇ ਕਿ ਉਹਦੇ ਕੋਲੇ ਇੰਨਾ ਪੈਸਾ ਕਿੱਥੋਂ ਆ ਰਿਹਾ, ਪਰ ਕਿਉਂਕਿ ਉਹਦੀ ਅਪਰੋਚ ਜਿਹੜੀ ਦੀ ਉਹ ਵੱਡੇ ਆਗੂਆਂ ਤੱਕ ਸੀ। ਜੇ ਤੁਸੀਂ ਉਹਦੇ ਸੋਸ਼ਲ ਮੀਡੀਆ ਪੇਜ ਦੇ ਉੱਤੇ ਜਾਓ ਤੇ ਸਾਰਿਆਂ ਦੇ ਨਾਲ ਵੱਡੀਆਂ ਫੋਟੋਆਂ ਜਿਹੜੀਆਂ ਦੀ ਉਹ ਪਾਈ ਬੈਠੀ ਆ। ਉਹ ਨਸ਼ਾ ਤਸਕਰੀ ਦੇ ਧੰਦੇ ਦੇ ਨਾਲ ਲੰਬੇ ਸਮੇਂ ਤੋਂ ਜਿਹੜੀ ਉਹ ਜੁੜੀ ਹੋਈ ਸੀਗੀ। ਹੁਣ ਇਹਦੇ ਵਿੱਚ ਥੋੜਾ ਜਿਹੜਾ ਟੈਕਨੀਕਲ ਪੁਆਇੰਟ ਜਿਹੜਾ ਦੀ ਉਹ ਇਹ ਆ ਕਿ ਜਦੋਂ ਪੁਲਿਸ ਕਹਿੰਦੀ ਆ ਕਿ ਜਦੋਂ ਕਾਰ ਰੋਕ ਕੇ ਤਲਾਸ਼ੀ ਲਈਗੀ ਤਾਂ ਉਹਦੇ ਵਿੱਚੋਂ 1 ਕਿਲੋ ਤੇ 10 ਗ੍ਰਾਮ ਹੈਰੋਇਨ ਜਿਹੜੀ ਸੀ ਉਹ ਬਰਾਮਦ ਹੋਈ। ਉਦੋਂ ਬਾਅਦ ਕਹਿੰਦੇ ਜਸਵਿੰਦਰ ਕੌਰ ਜੱਸੀ ਜਿਹੜੀ ਆ ਉਹਦੇ ਘਰੇ ਛਾਪਾ ਮਾਰਿਆ ਤੇ ਉੱਥੋਂ 10 ਗ੍ਰਾਮ ਤੇ 70,000 ਰੁਪਈਆ ਜਿਹੜਾ ਉਹ ਗ੍ਰਿਫਤਾਰ ਹੋਇਆ। ਅੱਛਾ, ਇਹਦੇ ਵਿੱਚ ਇਹ ਆ ਕਿ ਕਮਰਸ਼ੀਅਲ ਜਿਹੜੀ ਆ ਉਹ ਉਹਦੇ ਵਿੱਚ ਆ ਜਾਂਦੀ ਆ ਜਦੋਂ ਇਹ 50 ਗ੍ਰਾਮ ਤੋਂ ਉੱਪਰ ਆ, ਉਹਨੂੰ ਜਿਹੜਾ ਉਹ ਕਮਰਸ਼ੀਅਲ ਦੇ ਵਿੱਚ ਨਹੀਂ ਪਾਇਆ ਗਿਆ ਤਾਂ ਕਿ ਉਹ ਸੌਖਿਆਂ ਜ਼ਮਾਨਤ ਜਿਹੜੀ ਆ ਉਹ ਲੈ ਲਵੇ। ਇਹ ਤਰੀਕਾ ਜਿਹੜਾ ਉਹ ਅਪਣਾਇਆ ਜਾਂਦਾ ਜੀ ਇਹਨਾਂ ਨੂੰ ਬਚਾਉਣ ਦੇ ਵਾਸਤੇ। ਫੜ ਵੀ ਲਿਆ ਤੇ ਬਚਾ ਵੀ ਜਿਹੜਾ ਦਿੱਤਾ। ਹੁਣ ਇੱਥੇ ਹੁਣ ਕੌਣ ਨਹੀਂ ਕਹੂਗਾ ਕਿ ਇਹ ਮਿਲ ਕੇ ਖੇਡ ਜਿਹੜੀ ਆ ਉਹ ਸਾਰੀ ਖੇਡੀ ਜਾ ਰਹੀ ਹੈ। ਜਦੋਂ ਇੱਕ ਪਾਸੇ ਤੁਸੀਂ ਜਿਹੜਾ STF ਤੋਂ ਸੰਗਰੂਰ ਦੀ ਆ ਉਹ ਜਾ ਕੇ ਛਾਪੇਮਾਰੀ ਕਰਦੀ ਆ, ਉਹ ਇਹ ਕਹਿੰਦੀ ਆ ਕਿ 1 ਕਿਲੋ ਚਿੱਟਾ ਉਹਦੇ ਘਰੋਂ ਮਿਲਿਆ। ਮੁੜ ਕੇ ਖਬਰ ਜਿਹੜੀ ਦੀ ਆ ਜਾਂਦੀ ਵੀ 1 ਕਿਲੋ 10 ਗ੍ਰਾਮ ਜਿਹੜੇ ਕਾਰ ਦੇ ਵਿੱਚ ਸਵਾਰ ਸੀ ਉਹਨਾਂ ਤੋਂ ਮਿਲਿਆ ਤੇ 10 ਗ੍ਰਾਮ ਜਿਹੜਾ ਸੀਗਾ ਉਹ ਔਰਤ ਦੇ ਕੋਲੋਂ ਮਿਲਿਆ। ਇਦੋਂ ਵੱਧ ਵੀ ਕਿਸੇ ਦੀਆਂ ਅੱਖਾਂ ਦੇ ਵਿੱਚ ਜਿਹੜਾ ਜੀ ਉਹ ਘਟਾ ਪਾਇਆ ਜਾ ਸਕਦਾ ਜੀ? ਸ਼ਾਇਦ ਨਹੀਂ। ਜੋ ਚਾਹਵੇ ਪੰਜਾਬ ਪੁਲਿਸ ਜਿਹੜੀ ਆ ਜੀ ਉਹ ਕਰ ਸਕਦੀ ਆ। ਹੈ ਸਮਾਨ ਸਾਰਾ ਉਹਦਾ, ਉਹ ਪਾਤਾ ਦੂਜਿਆਂ ਦੇ ਸਿਰ, ਉਹ ਨਿਕਲ ਨਹੀਂ ਸਕਣਗੇ। ਇਹਦੀ ਜ਼ਮਾਨਤ ਹੋ ਜੂਗੀ 10 ਗ੍ਰਾਮ ਦੀ। ਬਿਲਕੁਲ ਜੀ ਬਿਲਕੁਲ, ਭਾਵੇਂ ਹੋਵੇ ਅਕਾਲੀ ਤੇ ਭਾਵੇਂ ਹੋਵੇ ਕਾਂਗਰਸੀ, ਸਭ ਰਲੇ ਮਿਲੇ ਆ। ਤੇ ਅੱਗੇ ਗੱਲ ਕਰਦੇ ਨਵਜੋਤ ਸਿੱਧੂ ਦੀ, ਉਸਨੇ ਫੇਰ ਘੇਰੀ ਆਪਣੀ ਸਰਕਾਰ। ਦੇਖੋ ਨਵਜੋਤ ਸਿੰਘ ਸਿੱਧੂ ਹੋਰੀ ਹੌਲੀ ਹੌਲੀ ਸਹੀ ਜਿਹੜਾ ਦੀ ਉਹ ਘੇਰਦੇ ਨਜ਼ਰ ਜਿਹੜਾ ਆ ਰਹੇ ਆ। ਜਿਹੜੇ ਵਿਰੋਧੀ ਧਿਰਾਂ ਵਾਲੇ ਆ ਉਹ ਵੀ ਜਿਹੜੇ ਪੰਜਾਬ ਸਰਕਾਰ ਦੇ ਉੱਤੇ ਲਗਾਤਾਰ ਹਮਲਾ ਜਿਹੜਾ ਉਹ ਕਰ ਰਹੇ ਆ। ਜਿਹੜੇ ਐਡਵੋਕੇਟ ਜਨਰਲ ਨੇ ਅਤੁਲ ਨੰਦਾ, ਉਸ ਮਸਲੇ ਦੇ ਉੱਤੇ ਤਾਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਲਗਾਤਾਰ ਜਿਹੜਾ ਉਹ ਘੇਰਿਆ ਜਾ ਰਿਹਾ। ਅਜੇ ਹਾਈ ਕੋਰਟ ਦਾ ਜੱਜਮੈਂਟ ਨਹੀਂ ਆਈ। ਇਹ ਕਿਹਾ ਜਾ ਰਿਹਾ ਕਿ ਜਿੰਨੀ ਦੇਰ ਤੱਕ ਜੱਜਮੈਂਟ ਨਹੀਂ ਆਉਂਦੀ ਉਨੀ ਦੇਰ ਤੱਕ ਜਿਹੜਾ ਕੈਪਟਨ ਅਮਰਿੰਦਰ ਸਿੰਘ ਹੋਰੀ ਇਸ ਮਾਮਲੇ ਦੇ ਉੱਤੇ ਲੋਕਾਂ ਨੂੰ ਕੁਝ ਨਹੀਂ ਦੱਸਣਗੇ। ਜਿੰਨੇ ਦਿਨ ਨਹੀਂ ਆਉਂਦੀ ਓਨੇ ਦਿਨ ਕੀ ਉਹ ਘਿਰੇ ਰਹਿਣਗੇ? ਇਹ ਜਿਹੜਾ ਉਹ ਵੱਡਾ ਸਵਾਲ ਹੈ ਆਪਣੇ ਆਪ ਦੇ ਵਿੱਚ। ਹਾਲਾਂਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਜਿਹੜੇ ਨੇ ਉਹਨਾਂ ਦੇ ਵੱਲੋਂ ਲਗਾਤਾਰ ਵੱਡੇ ਹਮਲੇ ਜਿਹੜੇ ਦੀ ਉਹ ਜਾਰੀ ਨੇ। ਉਹਨਾਂ ਨੇ ਤਾਂ ਅਤੁਲ ਨੰਦਾ ਦੇ ਬਾਰੇ ਦੇ ਵਿੱਚ ਇੱਥੋਂ ਤੱਕ ਜਿਹੜਾ ਦੀ ਉਹ ਕਿਹਾ ਕਿ ਉਹਦੇ ਮੈਡੀਕਲ ਲੀਵ ਵਾਲੀਆਂ ਐਪਲੀਕੇਸ਼ਨ ਕਢਵਾ ਲਓ। ਉਹਨੇ ਮੈਡੀਕਲ ਲੀਵ ਉਦੋਂ ਲਈ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲੀਆਂ ਬੇਅਦਬੀ ਤੋਂ ਬਾਹਰ ਵਾਪਰੀਆਂ ਜਿਹੜੀਆਂ ਘਟਨਾਵਾਂ ਸੀ
ਉਹਨਾਂ ਦੇ ਮਾਮਲੇ ਦੇ ਵਿੱਚ ਜਿਹੜੇ ਮੁਲਜ਼ਮ ਬਣਾਏ ਗਏ ਸੀ, ਉਹਨਾਂ ਨੇ ਆਪਣੀਆਂ ਐਪਲੀਕੇਸ਼ਨਸ ਹਾਈ ਕੋਰਟ ਦੇ ਵਿੱਚ ਲਾਈਆਂ। ਉਹ ਕਹਿੰਦੇ ਉਹਦੇ ਚੋਂ ਪੇਸ਼ ਨਹੀਂ ਸੀ ਹੋਣਾ ਚਾਹੁੰਦੇ, ਔਰ ਇਸੇ ਕਰਕੇ ਉਹ ਜਿਹੜਾ ਛੁੱਟੀ ਲੈ ਲੈਂਦੇ ਸੀ ਤੇ ਮੁੱਲ ਦੇ ਵਕੀਲ ਜਿਹੜੇ ਸੀਗੇ ਮਹਿੰਗੇ ਰੇਟ ਵਾਲੇ ਉਹ ਲਿਆ ਕੇ ਖੜੇ ਕਰ ਦਿੰਦੇ ਸੀਗੇ, ਜਿਨ੍ਹਾਂ ਤੋਂ ਜੋ ਉਹ ਚਾਹੁੰਦੇ ਸੀ ਉਹ ਕਰਵਾਉਂਦੇ ਸੀ। ਵੀ ਇੱਕ ਤਾਂ ਇਹ ਕਹਿ ਦਿੱਤਾ ਜਾਵੇ ਮੈਂ ਕਿਹੜਾ ਉਹਦੇ ਵਿੱਚ ਪੇਸ਼ ਹੋਇਆ, ਦੂਜਾ ਉਧਰੋਂ ਜਿਹੜਾ 740 ਉਹ ਪੈਸਾ ਜਿਹੜਾ ਉਹ ਲਿਆ ਜਾਵੇ। ਇਹ ਦੋਸ਼ ਸ਼ਰੇਆਮ ਉਹਦੇ ਉੱਤੇ ਜਿਹੜਾ ਜੀ ਉਹ ਲੱਗ ਰਿਹਾ, ਪਰ ਕਿਉਂਕਿ ਉਹ ਮੁੱਖ ਮੰਤਰੀ ਉਹਨਾਂ ਦੇ ਖਾਸਮ ਖਾਸ ਨੇ, ਇਸ ਕਰਕੇ ਉਹਨਾਂ ਨੂੰ ਕੁਝ ਨਹੀਂ ਹੋ ਰਿਹਾ। ਨਵਜੋਤ ਸਿੱਧੂ ਉਹਨਾਂ ਨੇ ਇੱਕ ਵਾਰੀ ਫਿਰ ਆਪਣੀ ਪਾਰਟੀ ਦੀ ਸਰਕਾਰ ਨੂੰ ਕਟਹਿਰੇ 'ਚ ਖੜਾ ਕਰਤਾ। ਬੇਅਦਬੀ ਮਾਮਲੇ ਤੇ ਨਸ਼ਾ ਤਸਕਰੀ ਦੇ ਮਾਮਲੇ ਦੇ ਵਿੱਚ ਉਹਨਾਂ ਨੇ ਜਿਹੜਾ ਸੋਸ਼ਲ ਮੀਡੀਆ ਦੇ ਰਾਹੀਂ ਇਹ ਜਿਹੜਾ ਦੀ ਕਿਹਾ ਕਿ ਇਹ ਸੋਚੀ ਸਮਝੀ ਮਿਲੀ ਜੁਲੀ ਯੋਜਨਾ ਹੈ, ਜਿਹਦੇ 'ਚ ਪਾਰਟੀ ਜਾਂ ਸਰਕਾਰ ਦੀ ਗਲਤੀ ਨਹੀਂ ਪਰ ਇੱਕ ਵਿਅਕਤੀ ਦੀ ਅਸਫਲਤਾ ਹੈ, ਜੋ ਕਿ ਦੋਸ਼ੀਆਂ ਦੇ ਨਾਲ ਘਿਓ ਖਿਚੜੀ ਹੈ। ਕੋਟਕਪੂਰਾ ਗੋਲੀकांड ਸੰਬੰਧੀ ਬਣੀ ਸਿੱਟ ਦੇ ਖਿਲਾਫ ਆਏ ਫੈਸਲੇ ਤੋਂ ਬਾਅਦ ਕੀਤੇ ਗਏ ਜਿਹੜੇ ਇਹ ਟਵੀਟ ਨੇ, ਉਹਦੀ ਲੜੀ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੇ ਇਹ ਵੀ ਲਿਖਿਆ ਕਿ ਹਮ ਤੋਂ ਡੂਬੇ ਹੈ ਸਨਮ ਤੁਝਕੋ ਵੀ ਲੈ ਡੂਬेंगे। ਨਵਜੋਤ ਸਿੰਘ ਸਿੱਧੂ ਨੇ ਪੰਜਾਬ ਸਰਕਾਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਦਰਮਿਆਨ ਜਿਹੜਾ ਫ੍ਰੈਂਡਲੀ ਮੈਚ ਹੋ ਰਿਹਾ ਉਹਦੇ ਵੱਲ ਸਿੱਧਾ ਜਿਹੜਾ ਦੀ ਉਹ ਇਸ਼ਾਰਾ ਕੀਤਾ। ਪਹਿਲਾਂ ਤਾਂ ਇਸ਼ਾਰਿਆਂ ਦੇ ਵਿੱਚ ਗੱਲ ਕਰਦੇ ਰਹੇ ਨੇ, ਹੁਣ ਸਿੱਧਾ ਜਿਹੜਾ ਦੀ ਉਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਉੱਤੇ ਨਿਸ਼ਾਨੇ ਸਾਧੇ ਨੇ ਕਿ ਉਹ ਆਪ ਤਾਂ ਡੁੱਬਣਗੇ, ਪੂਰੀ ਕਾਂਗਰਸ ਨੂੰ ਵੀ ਲੈ ਡੁੱਬਣਗੇ। ਸ਼ਮਸ਼ੇਰ ਸਿੰਘ ਦੂਲੋ ਜਿਹੜੇ ਕਾਂਗਰਸ ਦੇ ਰਾਜ ਸਭਾ ਦੇ ਮੈਂਬਰ ਨੇ, ਉਹਨਾਂ ਨੇ ਵੀ ਪੰਜਾਬ ਸਰਕਾਰ ਤੇ ਤਿੱਖੇ ਹਮਲੇ ਕੀਤੇ ਨੇ। ਇਹ ਗੱਲ ਕਹੀ ਹੈ ਕਿ ਪੰਜਾਬ ਦੇ ਵਿੱਚ ਮਾਫੀਆ ਦਾ ਰਾਜ ਚੱਲ ਰਿਹਾ ਔਰ ਪੰਜਾਬ ਸਰਕਾਰ ਨਿਕੰਮੀ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਜੇ ਕਿਸੇ ਨੂੰ ਨੌਕਰੀ ਮਿਲੀ ਹੋਵੇ ਤਾਂ ਉਹ ਅਸਤੀਫਾ ਤੱਕ ਜਿਹੜਾ ਜੀ ਉਹ ਦੇ ਦੇਣਗੇ। ਹੁਣ ਸਵਾਲ ਇਹ ਆ ਕਿ ਕੈਪਟਨ ਅਮਰਿੰਦਰ ਸਿੰਘ ਦੇ ਉੱਤੇ ਹੋ ਰਹੇ ਇਹ ਸਿਆਸੀ ਹਮਲੇ ਉਹ ਕਿੰਨੀ ਦੇਰ ਬਾਹਰਲੇ ਘਰੇ ਬਹਿ ਕੇ ਚੁੱਪ ਕਰਕੇ ਜਿਹੜਾ ਦੀ ਉਹ ਝੱਲੀ ਜਾਣਗੇ। ਜਿੰਨੇ ਦਿਨ ਲੱਗਣਗੇ ਇਹਦੇ ਉੱਤੇ ਬਿਆਨ ਦੇਣ ਨੂੰ, ਉਦੋਂ ਤੱਕ ਹੋਰ ਨੁਕਸਾਨ ਜਿਹੜਾ ਦੀ ਉਹ ਰੋਜ਼ ਹੋਈ ਚੱਲੂਗਾ। ਇਹ ਕਿਹਾ ਜਾਂਦਾ ਕਿ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਮੀਟਿੰਗ ਹੋਈ ਸੀਗੀ ਉਹਦੇ ਵਿੱਚ ਵੀ ਜਿਹੜੇ ਬਹੁਤੇ ਸੀਗੇ ਮੰਤਰੀ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ, ਉਹਨਾਂ ਨੇ ਓਪਨਲੀ ਇਹ ਗੱਲ ਜਿਹੜੀ ਹੈ ਜੀ ਉਹ ਕਹੀ ਸੀ ਕਿ ਜੀ ਸਾਨੂੰ ਬਾਹਰ ਜਵਾਬ ਦੇਣਾ ਔਖਾ ਹੋ ਗਿਆ ਕਿ ਤੁਸੀਂ ਬਾਦਲ ਪਰਿਵਾਰ ਦੇ ਨਾਲ ਰਲੇ ਹੋਏ ਹੋ, ਜੇ ਰਲੇ ਹੋ ਤਾਂ ਸਾਨੂੰ ਦੱਸ ਦਿਓ ਕਿ ਅਸੀਂ ਬਾਹਰ ਕੀ ਜਵਾਬ ਦਈਏ। ਔਰ ਸੂਤਰ ਇਹ ਦੱਸਦੇ ਆ ਕਿ ਮੁੱਖ ਮੰਤਰੀ ਹੋਰਾਂ ਨੇ ਇਸ ਮਾਮਲੇ ਦੇ ਉੱਤੇ ਚੁੱਪ ਵੱਟ ਲਈ ਸੀ, ਕੋਈ ਜਵਾਬ ਨਹੀਂ ਸੀ ਦਿੱਤਾ। ਹੁਣ ਕੀ ਜਵਾਬ ਦਿੰਦੇ ਨੇ ਜਾਂ ਨਹੀਂ ਦਿੰਦੇ, ਇਹ ਵੇਖਣ ਵਾਲਾ ਹੋ। ਜਵਾਬ ਹੈ ਹੀ ਨਹੀਂ ਕੋਈ ਉਹਨਾਂ ਕੋਲ। ਅੱਗੇ ਯੂਪੀ ਨੂੰ ਚੱਲਦੇ ਆ, ਉੱਥੇ ਇੱਕ ਗੈਂਗਸਟਰ ਸੀ ਵਿਕਾਸ ਦੁਬੇ, ਉਸ ਦਾ ਐਨਕਾਊਂਟਰ ਕੀਤਾ ਸੀ ਪੁਲਿਸ ਨੇ। ਹੁਣ ਜਾਂਚ ਕਮਿਸ਼ਨ ਨੇ ਪੁਲਿਸ ਨੂੰ ਇੱਕ ਕਲੀਨ ਚਿੱਟ ਦਿੱਤੀ। ਐਕਚੁਅਲੀ ਜੀ ਇਹ ਜਿਹੜਾ ਉਦੋਂ ਦਿਨ ਦੇ ਵਿੱਚ 4 ਤੇ 8 ਦਿਨਾਂ ਦੇ ਵਿੱਚ 6 ਐਨਕਾਊਂਟਰ ਹੋਏ ਸੀਗੇ। 10 ਜੁਲਾਈ 2020 ਦੀ ਸਵੇਰੇ ਕਾਨਪੁਰ ਤੋਂ 17 ਕਿਲੋਮੀਟਰ ਪਹਿਲਾਂ ਭੌਂਤੀ ਦੇ ਗੈਂਗਸਟਰ ਵਿਕਾਸ ਦੁਬੇ ਦਾ ਐਨਕਾਊਂਟਰ ਕੀਤਾ ਗਿਆ ਸੀਗਾ। 9 ਜੁਲਾਈ ਨੂੰ ਉਹਦੇ ਕਰੀਬੀ ਪ੍ਰਭਾਤ ਝਾਅ ਦਾ ਕਾਨਪੁਰ ਦੇ ਵਿੱਚ ਬਊਆ ਦੁਬੇ ਦਾ ਇਟਾਵਾ ਦੇ ਵਿੱਚ ਐਨਕਾਊਂਟਰ ਜਿਹੜਾ ਉਹ ਕੀਤਾ ਗਿਆ ਸੀਗਾ। 8 ਜੁਲਾਈ ਨੂੰ ਵਿਕਾਸ ਦਾ ਰਾਈਟ ਹੈਂਡ ਤੇ ਸ਼ਾਰਪ ਸ਼ੂਟਰ ਅਮਰ ਦੁਬੇ ਹਮੀਰਪੁਰ ਦੇ ਵਿੱਚ ਮਾਰਿਆ ਗਿਆ ਸੀਗਾ। ਚਾਰਾਂ ਦੇ ਐਨਕਾਊਂਟਰ ਦੀ ਲਗਭਗ ਥਿਊਰੀ ਇੱਕੋ ਜਿਹੀ ਸੀਗੀ ਕਿ ਉਹ ਪੁਲਿਸ ਦੇ ਉੱਤੇ ਹਮਲਾ ਕਰਕੇ ਭੱਜਣ ਦੀ ਕੋਸ਼ਿਸ਼ ਕਰ ਰਹੇ ਸੀਗੇ ਔਰ ਉਹਨਾਂ ਦਾ ਮੁੜ ਕੇ ਜਿਹੜਾ ਜੀ ਉਹ ਐਨਕਾਊਂਟਰ ਹੋ ਗਿਆ। ਜਦੋਂ ਵਿਕਾਸ ਦੁਬੇ ਜਿਹੜਾ ਸੀਗਾ ਉਹ ਇੱਥੇ ਉਹਨੇ ਆਪਣੀ ਗ੍ਰਿਫਤਾਰੀ ਜਿਹੜੀ ਜੀ ਉਹ ਦਿੱਤੀ ਦੂਜੇ ਸੂਬੇ ਦੇ ਵਿੱਚ ਜਾ ਕੇ, ਮੱਧ ਪ੍ਰਦੇਸ਼ ਦੇ ਵਿੱਚ। ਇਹ ਕਿਹਾ ਗਿਆ ਕਿ ਉਹ ਉੱਥੇ ਦੁਬੇ ਨੇ ਇਸ ਕਰਕੇ ਗ੍ਰਿਫਤਾਰੀ ਦਿੱਤੀ ਸੀ ਕਿ ਉਹਨੂੰ ਇਹ ਡਰ ਸੀਗਾ ਕਿ ਉੱਤਰ ਪ੍ਰਦੇਸ਼ ਦੀ ਪੁਲਿਸ ਕਿਤੇ ਉਹਦਾ ਐਨਕਾਊਂਟਰ ਨਾ ਕਰ ਦੇ। ਜਦੋਂ ਉਹਨੂੰ ਗ੍ਰਿਫਤਾਰ ਕੀਤਾ ਗਿਆ ਤੇ ਯੂਪੀ ਦੀ ਪੁਲਿਸ ਉਹਨੂੰ ਲੈਣ ਚਲੇਗੀ, ਉੱਥੋਂ ਅਦਾਲਤ ਦੇ ਰਾਹੀਂ ਉਹਨੂੰ ਲਿਆਂਦਾ ਗਿਆ ਔਰ ਆਉਂਦਿਆਂ ਮੀਡੀਆ ਜਿਹੜਾ ਸੀ ਉਹ ਪਿੱਛਾ ਕਰ ਰਿਹਾ ਸੀਗਾ ਇਹਦੀ ਗੱਡੀ ਦਾ, ਜਿਹਦੇ ਵਿੱਚ ਇਹਨੂੰ ਲਿਆਂਦਾ ਜਾ ਰਿਹਾ ਸੀਗਾ। ਇਹ ਗੱਡੀ ਜਿਸ ਉਸ ਵੇਲੇ ਮੀਂਹ ਪੈ ਰਿਹਾ ਸੀਗਾ ਕੁਝ, ਔਰ ਜਦੋਂ ਇਹ ਗੱਡੀ ਜਿਹੜੀ ਉੱਥੋਂ ਕ੍ਰਾਸ ਕੀਤੀ ਇੱਕ ਟੋਲ ਪਲਾਜ਼ੇ ਤੋਂ, ਤੇ ਪੁਲਿਸ ਨੇ ਟੋਲ ਪਲਾਜ਼ੇ ਦੇ ਉੱਤੇ ਇਹ ਗੱਡੀ ਜਿਹੜੀ ਸੀ ਉਹ ਲੰਘਣ ਸਾਰ ਬਾਕੀ ਗੱਡੀਆਂ ਨੂੰ ਰੋਕ ਲਿਆ। 7 ਤੋਂ 8 ਮਿੰਟ ਦਾ ਜਿਹੜਾ ਜੀ ਉਹ ਟਾਈਮ ਲੱਗਿਆ। 7 ਤੋਂ 8 ਮਿੰਟ ਦੇ ਵਿੱਚ ਮੀਡੀਆ ਦੀਆਂ ਗੱਡੀਆਂ ਜਿਹੜੀਆਂ ਸੀ ਉਹ ਫੇਰ ਪਹੁੰਚ ਗਈਆਂ ਜਿੱਥੇ ਇਹ ਗੱਡੀ ਪਲਟੀ ਹੋਈ ਸੀ। ਇਹ ਕਿਹਾ ਕਿ ਗੱਡੀ ਪਲਟ ਗਈ ਸਲਿੱਪਰੀ ਹੋਣ ਕਰਕੇ। ਵਿਕਾਸ ਦੁਬੇ ਜਿਹੜਾ ਕਿ ਇੱਕ ਲੱਤ ਤੋਂ ਲੰਗੜਾ ਸੀ, ਉਹਨੇ ਭੱਜਣ ਦੀ ਕੋਸ਼ਿਸ਼ ਕੀਤੀ ਔਰ ਉਹ ਗੱਡੀ ਤੋਂ ਵਾਹਵਾ ਦੂਰ ਤੱਕ ਭੱਜ ਗਿਆ। ਪੁਲਿਸ ਨੇ ਉਹਦਾ ਪਿੱਛਾ ਕੀਤਾ
ਤੇ ਉਹਨੇ ਅੱਗੋਂ ਗੋਲੀ ਚਲਾਤੀ ਤੇ ਪੁਲਿਸ ਦੀ ਜਵਾਬੀ ਫਾਇਰਿੰਗ ਦੇ ਵਿੱਚ ਵਿਕਾਸ ਦੁਬੇ ਜਿਹੜਾ ਉਹ ਮਾਰਿਆ ਗਿਆ। ਲੰਗੜਾ ਬੰਦਾ ਕਿੰਨੀ ਤੇਜ਼ ਭੱਜ ਸਕਦਾ, ਇਹ ਪਹਿਲੀ ਵਾਰੀ ਜਿਹੜਾ ਜੀ ਇਹਦੇ ਵਿੱਚ ਸਾਹਮਣੇ ਆਇਆ ਸੀ। ਹੁਣ ਇਸ ਮਾਮਲੇ ਦੇ ਉੱਤੇ ਯੂਪੀ ਦੀ ਪੁਲਿਸ ਨੂੰ ਕਲੀਨ ਚਿੱਟ ਮਿਲ ਗਈ ਆ। ਇਹ ਕਲੀਨ ਚਿੱਟ ਸੁਪਰੀਮ ਕੋਰਟ ਦੇ ਵੱਲੋਂ ਰਿਟਾਇਰਡ ਜਸਟਿਸ ਕਮੇਟੀ ਨੇ ਦਿੱਤੀ ਆ। ਰਿਪੋਰਟ ਦੇ ਵਿੱਚ ਇਹ ਕਿਹਾ ਗਿਆ ਕਿ ਐਨਕਾਊਂਟਰ ਕੇਸ ਦੇ ਵਿੱਚ ਉੱਤਰ ਪ੍ਰਦੇਸ਼ ਪੁਲਿਸ ਵਾਲਿਆਂ ਦੇ ਖਿਲਾਫ ਕੋਈ ਸਬੂਤ ਨਹੀਂ ਪਾਏ ਗਏ। ਸੁਪਰੀਮ ਕੋਰਟ ਨੇ ਇੱਕ ਪਟੀਸ਼ਨ ਦੇ ਉੱਤੇ 19 ਅਗਸਤ ਨੂੰ ਜਾਂਚ ਦੇ ਵਾਸਤੇ ਰਿਟਾਇਰਡ ਜਸਟਿਸ BS ਚੌਹਾਨ ਦੀ ਅਗਵਾਈ ਦੇ ਵਿੱਚ 3 ਮੈਂਬਰੀ ਕਮੇਟੀ ਬਣਾਈ ਸੀ। 8 ਮਹੀਨਿਆਂ ਦੀ ਜਾਂਚ ਤੋਂ ਬਾਅਦ ਕਮੇਟੀ ਨੂੰ ਕੋਈ ਗਵਾਹ ਨਹੀਂ ਮਿਲਿਆ ਜਿਹੜਾ ਇਹ ਸਾਬਤ ਕਰ ਸਕੇ ਕਿ ਵਿਕਾਸ ਦੁਬੇ ਦਾ ਐਨਕਾਊਂਟਰ ਫੇਕ ਸੀਗਾ। ਜਾਂਚ ਕਮੇਟੀ ਦੇ ਵਿੱਚ ਸਾਬਕਾ DGP KL ਗੁਪਤਾ, ਹਾਈ ਕੋਰਟ ਦੇ ਸਾਬਕਾ ਜੱਜ ਸ਼ਸ਼ੀਕਾਂਤ ਅਗਰਵਾਲ ਵੀ ਜਿਹੜੇ ਉਹ ਸੀਗੇ ਔਰ ਇਹ ਤਿੰਨੇ ਜਿਹੜੇ ਮੈਂਬਰ ਸੀ ਇਹਨਾਂ ਦਾ ਨਾਮ ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਨੇ ਦਿੱਤਾ ਸੀਗਾ। ਜਦੋਂ ਜਿਹੜਾ ਜੀ ਜਿਨ੍ਹਾਂ ਨੇ ਨਾਮ ਦਿੱਤਾ ਉਹਨਾਂ ਨੇ ਰਿਪੋਰਟ ਜਿਹੜੀ ਉਹ ਤਿਆਰ ਕਰਨੀ ਸੀ ਤੇ ਉਹ ਤਿਆਰ ਕਰਕੇ ਸੁਪਰੀਮ ਕੋਰਟ ਦੇ ਵਿੱਚ ਲਾ ਦਿੱਤੀ ਜੀ। ਅਖੀਰ ਦੇ ਵਿੱਚ ਬੰਗਾਲ ਦੀ ਗੱਲ ਕਰਦੇ ਆ, 6ਵੇਂ ਗੇੜ ਦੀਆਂ ਵੋਟਾਂ ਉੱਥੇ ਪੈ ਰਹੀਆਂ। ਕੁਲਦੀਪ, ਪੱਛਮੀ ਬੰਗਾਲ ਵਿਧਾਨ ਸਭਾ ਦੇ ਵਿੱਚ 6ਵੇਂ ਗੇੜ ਦੀਆਂ ਜਿਹੜੀਆਂ ਵੋਟਾਂ ਨੇ ਉਹਦੇ ਚ 43 ਵਿਧਾਨ ਸਭਾ ਸੀਟਾਂ ਦੇ ਉੱਤੇ ਵੋਟਿੰਗ ਚੱਲ ਰਹੀ ਹੈ ਔਰ ਇਹਦੇ ਵਿੱਚ ਕਿਸੇ ਟਾਈਮ ਮਮਤਾ ਦੇ ਖਾਸ ਰਹੇ ਮੁਕੁਲ ਰਾਏ ਦੀ ਕਿਸਮਤ ਦਾ ਫੈਸਲਾ ਵੀ ਜਿਹੜਾ ਹੋਊਗਾ। ਮੁਕੁਲ ਰਾਏ ਨਾਦੀਆ ਡਿਸਟ੍ਰਿਕਟ ਦੇ ਕ੍ਰਿਸ਼ਨਗਰ ਉੱਤਰ ਸੀਟ ਤੋਂ ਤ੍ਰਿਣਮੂਲ ਕਾਂਗਰਸ ਦੀ ਜਿਹੜੀ ਆ ਕੋਸ਼ਾਨੀ ਮੁਖਰਜੀ ਤੇ ਕਾਂਗਰਸ ਦੇ ਸਿਲਵੀ ਸਾਹਾ ਦੇ ਖਿਲਾਫ ਚੋਣ ਲੜ ਰਹੇ ਆ। ਤ੍ਰਿਣਮੂਲ ਕਾਂਗਰਸ ਦੀ ਸੀਨੀਅਰ ਨੇਤਾ ਚੰਦਰਮਾ ਭੱਟਾਚਾਰੀਆ ਇੱਕ ਵੱਡਾ ਨਾਮ ਹੈ ਜਿਹਦੀ ਚੋਣ ਅੱਜ ਜਿਹੜੀ ਉਹ ਹੋ ਰਹੀ ਆ। ਉਹ ਵੀ ਜਿਹੜਾ ਦੀ ਉਹਦੇ ਏਰੀਆ ਦੇ ਵਿੱਚ ਵੀ ਵੋਟਾਂ ਪੈ ਰਹੀਆਂ ਨੇ। ਉੱਤਰ ਪ੍ਰਦੇਸ਼ ਦੇ ਵਿੱਚ ਜਿਹੜਾ CPI-M ਦੇ ਤਨਮਯ ਭੱਟਾਚਾਰੀਆ ਤੇ ਭਾਜਪਾ ਦੀ ਅਰਚਨਾ ਮਜੂਮਦਾਰ ਦੇ ਨਾਲ ਜਿਹੜਾ ਜੀ ਉਹਦਾ ਮੁਕਾਬਲਾ ਹੈ ਔਰ ਪ੍ਰਸਿੱਧ ਫਿਲਮ ਨਿਰਮਾਤਾ ਨਿਰਦੇਸ਼ਕ ਰਾਜ ਚੱਕਰਵਰਤੀ ਬੈਰਕਪੁਰ ਖੇਤਰ ਤੋਂ ਤ੍ਰਿਣਮੂਲ ਕਾਂਗਰਸ ਦੇ ਉਮੀਦਵਾਰ ਦੇ ਰੂਪ ਦੇ ਵਿੱਚ ਚੋਣ ਲੜ ਰਹੇ ਆ। ਬੰਗਾਲ ਦੇ ਮੰਤਰੀ ਮੁਹੰਮਦ ਗੁਲਾਮ ਰੱਬਾਨੀ ਭਾਜਪਾ ਦੇ ਗੁਲਾਮ ਸਰਵਰ ਤੇ ਕਾਂਗਰਸ ਦੇ ਮਸੂਦ ਨਸੀਮ ਅਹਿਸਾਨ ਜਿਹੜੇ ਆ ਉਹ ਗੋਲਪੋਖਰ ਸੀਟ ਦੇ ਉੱਤੋਂ ਜਿਹੜਾ ਉਹ ਭਿੜ ਰਹੇ ਆ। 6ਵੇਂ ਗੇੜ ਦੀ ਚੋਣ ਦੇ ਵਿੱਚ ਉੱਤਰ ਦਿਨਾਜਪੁਰ ਡਿਸਟ੍ਰਿਕਟ ਦੀਆਂ 9 ਸੀਟਾਂ, ਨਦੀਆ ਜ਼ਿਲ੍ਹੇ ਦੀਆਂ 17 ਦੇ ਵਿੱਚੋਂ 9 ਸੀਟਾਂ, ਉੱਤਰ 24 ਪਰਗਣਾ ਦੀਆਂ 33 ਦੇ ਵਿੱਚੋਂ 17 ਸੀਟਾਂ, ਬਰਧਮਾਨ ਜ਼ਿਲ੍ਹੇ ਦੀਆਂ 24 ਦੇ ਵਿੱਚੋਂ 8 ਸੀਟਾਂ ਦੇ ਉੱਤੇ ਚੋਣਾਂ ਜਿਹੜੀਆਂ ਹੋ ਰਹੀਆਂ ਨੇ। ਉੱਤਰ ਦਿਨਾਜਪੁਰ ਡਿਸਟ੍ਰਿਕਟ ਦੀ ਲੋਕ ਸਭਾ ਦੀਆਂ 3 ਸੀਟਾਂ ਦਾਰਜੀਲਿੰਗ, ਰਾਏਗੰਜ ਤੇ ਬਲੂਰਘਾਟ ਆਉਂਦੀਆਂ ਨੇ ਔਰ ਤਿੰਨਾਂ ਦੇ ਉੱਤੇ ਭਾਰਤੀ ਜਨਤਾ ਪਾਰਟੀ ਦੇ ਮੈਂਬਰ ਪਾਰਲੀਮੈਂਟ ਨੇ। ਜਦੋਂ ਕਿ 9 ਵਿਧਾਨ ਸਭਾ ਸੀਟਾਂ ਦੇ ਵਿੱਚ ਇੱਕ ਦੇ ਉੱਤੇ ਤ੍ਰਿਣਮੂਲ, ਇੱਕ ਤੇ CPM, ਇੱਕ ਦੇ ਉੱਤੇ ਫਾਰਵਰਡ ਬਲਾਕ ਤੇ ਇੱਕ ਦੇ ਉੱਤੇ ਕਾਂਗਰਸ ਦਾ ਵਿਧਾਇਕ ਹੈ। ਤ੍ਰਿਣਮੂਲ ਤੇ ਭਾਜਪਾ ਜਿਹੜੀ ਆ ਉਹ 6ਵੇਂ ਗੇੜ ਦੀਆਂ ਸਾਰੀ 43 ਸੀਟਾਂ ਦੇ ਉੱਤੇ ਚੋਣ ਲੜ ਰਹੀ ਆ। 6ਵੇਂ ਗੇੜ ਦੇ ਵਿੱਚ 50,65,000 ਔਰਤਾਂ ਸਣੇ 1 ਕਰੋੜ 3 ਲੱਖ ਤੋਂ ਵੱਧ ਜਿਹੜੇ ਉਹ ਵੋਟਰ ਨੇ। 14,480 ਜਿਹੜੇ ਵੋਟ ਸੈਂਟਰ ਨੇ ਉਹ ਬਣਾਏ ਗਏ ਨੇ ਔਰ 2 ਇਹਦੇ ਤੋਂ ਬਾਅਦ ਹੋਰ ਫੇਜ਼ ਹੋਣਗੇ 26 ਨੂੰ ਤੇ ਉਸ ਤੋਂ ਬਾਅਦ ਲਾਸਟ ਜਿਹੜਾ ਉਹ 29 ਅਪ੍ਰੈਲ ਨੂੰ ਹੋਊਗਾ ਔਰ 2 ਮਈ ਨੂੰ ਇਹਨਾਂ ਵੋਟਾਂ ਦੀ ਗਿਣਤੀ ਹੋਊ। ਜੀ ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਸਤਿ ਸ਼੍ਰੀ ਅਕਾਲ।